ਮੇਰੇ ਭੈਣ ਭਰਾਵਾਂ, ਬੱਚਿਆਂ ਤੇ ਮਿੱਤਰਾਂ ਨੂੰ ਮੇਰਾ ਬਹੁਤ-ਬਹੁਤ ਸਲਾਮ ਕਬੂਲ ਹੋਵੇ। ਮੈਂ ਪਹਿਲਾਂ ਇੱਕ ਵੀਡੀਓ ਪਾਈ ਸੀ ਜਿਹਦੇ ਵਿੱਚ ਮੈਂ ਪੰਜਾਬੀ ਦਾ ਲਫ਼ਜ਼ ਵੱਟ ਦੇ ਬਾਰੇ ਦੱਸਿਆ ਸੀ ਕਿ ਵੱਟ ਕਿੰਨੇ ਤਰੀਕਿਆਂ ਨਾਲ ਕਿੰਨੇ ਮਾਅਨਿਆਂ ਵਿੱਚ ਇਸਤੇਮਾਲ ਹੁੰਦਾ ਹੈ ਤੇ ਇਹਦੇ ਵਿੱਚ ਪੰਜਾਬੀ ਜ਼ੁਬਾਨ ਦੀ ਵੁਸਅਤ ਦਾ ਜ਼ਿਕਰ ਕੀਤਾ ਸੀ ਕਿ ਪੰਜਾਬੀ ਜ਼ੁਬਾਨ ਆਪਣੇ ਮਾਅਨਿਆਂ ਵਿੱਚ, ਆਪਣੇ ਮਫ਼ਹੂਮ ਵਿੱਚ ਬਹੁਤ ਵਸੀਹ ਹੈ। ਤੇ ਅੱਜ ਇੱਕ ਹੋਰ ਲਫ਼ਜ਼ ਫੁੱਟ ਲੈ ਕੇ ਹਾਜ਼ਰ ਹੋਈਆਂ। ਫੁੱਟ ਇੱਕ ਫਲ ਦਾ ਨਾਂ ਹੈ ਤੇ ਇਹ ਪੰਜਾਬ ਵਿੱਚ ਆਮ ਪਾਇਆ ਜਾਂਦਾ ਹੈ। ਫੁੱਟਾਂ ਪੰਜਾਬ ਦਾ ਇੱਕ ਰਵਾਇਤੀ ਤੇ ਦੇਸੀ ਫਲ ਹੈ ਜਿਹਨੂੰ ਅੰਗਰੇਜ਼ੀ ਵਿੱਚ ਸਨੈਪਮੈਲਨ ਆਖਿਆ ਜਾਂਦਾ ਹੈ। ਪੱਕਣ ਤੋਂ ਬਾਅਦ ਇਹਦੇ ਵਿੱਚ ਤਰੇੜਾਂ ਪੈ ਜਾਂਦੀਆਂ ਨੇ ਜਾਂ ਇਹ ਆਪੇ ਹੀ ਫਟ ਕੇ ਖੁੱਲ ਜਾਂਦਾ ਹੈ, ਇਸ ਕਰਕੇ ਇਹਦਾ ਨਾਂ ਫੁੱਟ ਪੈ ਗਿਆ। ਗਰਮੀਆਂ ਦੇ ਮੌਸਮ ਵਿੱਚ ਇਹ ਬਹੁਤ ਫਾਇਦਾਮੰਦ ਮੰਨਿਆ ਜਾਂਦਾ ਹੈ। ਇਹਦੀ ਖੱਟੀ ਮਿੱਠੀ ਚਾਟ ਵੀ ਬੜੀ ਸਵਾਦਲੀ ਲੱਗਦੀ ਹੈ। ਪੰਜਾਬੀ ਸਕਾਫਤ ਤੇ ਲੋਕ ਬੋਲੀ ਵਿੱਚ ਫੁੱਟਾਂ ਦੇ ਪੱਕ ਕੇ ਆਪ ਫਟ ਜਾਣ ਦੇ ਸੁਭਾਅ ਨੂੰ ਬੁਨਿਆਦ ਬਣਾ ਕੇ ਕਈ ਮਸ਼ਹੂਰ ਅਖਾਣ ਤੇ ਮੁਹਾਵਰੇ ਬਣੇ ਨੇ, ਜਿਨ੍ਹਾਂ ਵਿੱਚੋਂ ਕੁਝ ਇਹ ਨੇ। ਨੰਬਰ 1, ਫੁੱਟਾਂ ਵਾਂਗ ਪਾਟਣਾ, ਮਤਲਬ ਜਦੋਂ ਕੋਈ ਚੀਜ਼ ਜਾਂ ਰਿਸ਼ਤਾ ਬੁਰੀ ਤਰ੍ਹਾਂ ਬਿਖਰ ਜਾਏ ਜਾਂ ਕੋਈ ਰਾਜ਼ ਅਚਾਨਕ ਸਾਰਿਆਂ ਦੇ ਸਾਹਮਣੇ ਖੁੱਲ੍ਹ ਜਾਵੇ, ਜਿਵੇਂ ਫੁੱਟ ਪੱਕ ਕੇ ਆਪੇ ਹੀ ਫਟ ਜਾਂਦੀ ਏ, ਉਵੇਂ ਗੁੱਸਾ ਜਾਂ ਲੁਕੀ ਹੋਈ ਗੱਲ ਵੀ ਇੱਕਦਮ ਜ਼ਾਹਿਰ ਹੋ ਜਾਵੇ ਤਾਂ ਇਹ ਮੁਹਾਵਰਾ ਵਰਤਿਆ ਜਾਂਦਾ ਹੈ। ਨੰਬਰ 2 ਤੇ ਹੱਸ ਕੇ ਫੁੱਟ ਹੋ ਜਾਣਾ, ਮਤਲਬ ਬਹੁਤ ਜ਼ਿਆਦਾ ਖੁਸ਼ ਹੋਣਾ ਜਾਂ ਹੱਸ ਕੇ ਲੋਟ-ਪੋਟ ਹੋ ਜਾਣਾ। ਫੁੱਟ ਦੇ ਪੱਕ ਕੇ ਖਿਲਣ ਫੁੱਟਣ ਦੀ ਕੈਫੀਅਤ ਨੂੰ ਬਤੌਰ ਤਸ਼ਬੀਹ ਵਰਤਿਆ ਜਾਂਦਾ ਹੈ। ਨੰਬਰ 3, ਫੁੱਟ ਪੈਣੀ, ਮਤਲਬ ਆਪਸ ਵਿੱਚ ਅਣਬਣ ਹੋ ਜਾਣੀ, ਇਖਤਲਾਫ ਜਾਂ ਦਰਾੜ ਪੈਦਾ ਹੋ ਜਾਣੀ। ਅੱਖ ਦੀ ਫੁੱਟ, ਮਤਲਬ ਬਦਕਿਸਮਤੀ ਹੋਣਾ ਜਾਂ ਚੀਜ਼ ਸਾਹਮਣੇ ਹੋਣ ਦੇ ਬਾਵਜੂਦ ਨਜ਼ਰ ਨਾ ਆਉਣਾ। ਫੁੱਟ ਕੇ ਰੋਣਾ, ਮਤਲਬ ਬਹੁਤ ਜ਼ਿਆਦਾ ਜ਼ੋਰ ਨਾਲ ਦਿਲ ਭਰ ਕੇ ਰੋਣਾ। ਫੇਰ ਆਂਦਾ ਚੱਲ ਫੁੱਟਾਂ ਖਾ, ਜਦੋਂ ਕੋਈ ਕਿਸੇ ਨੂੰ ਚੱਲ ਫੁੱਟਾਂ ਖਾ ਕਹਿ ਦਿੰਦਾ ਤਾਂ ਇਸ ਦੇ 2 ਬੁਨਿਆਦੀ ਮਤਲਬ ਹੁੰਦੇ ਨੇ। ਪਹਿਲਾ ਮਤਲਬ ਗੁੱਸੇ ਵਿੱਚ, ਇਥੋਂ ਜਲਦ ਚੱਲਦਾ ਬਣ, ਮੇਰਾ ਸਰ ਨਾ ਖਾ ਜਾਂ ਦੂਰ ਹੋ ਜਾ। ਇਹ ਉਦੋਂ ਆਖਿਆ ਜਾਂਦਾ ਜਦੋਂ ਬੰਦਾ ਕਿਸੇ ਵੀ ਗੱਲ ਤੋਂ ਤੰਗ ਆ ਜਾਵੇ। ਦੂਜਾ ਮਤਲਬ ਹਾਸੇ ਵਿੱਚ, ਦੋਸਤਾਂ ਵਿੱਚ ਹਾਸੇ ਮਜ਼ਾਕ ਦੇ ਤੌਰ ਤੇ ਜਦੋਂ ਇੱਕ ਦੂਜੇ ਦੀ ਗੱਲ ਨੂੰ ਟਾਲਣਾ ਜਾਂ ਹਲਕੇ ਫੁਲਕੇ ਅੰਦਾਜ਼ ਵਿੱਚ ਰੱਦ ਕਰਨਾ ਹੋਵੇ। ਫੁੱਟਾਂ ਦੇ ਪੱਕ ਕੇ ਆਪੇ ਹੀ ਫਟ ਜਾਣ ਵਾਲੇ ਸੁਭਾਅ ਕਰਕੇ ਇਹ ਲਫ਼ਜ਼ ਆਹਿਸਤਾ ਕਿਸੇ ਨੂੰ ਫੁੱਟ ਜਾ ਜਾਂ ਇੱਥੋਂ ਚਲਾ ਜਾ ਦੇ ਮਾਇਨਿਆਂ ਵਿੱਚ ਬੋਲਿਆ ਜਾਣ ਲੱਗ ਪਿਆ। ਲਫ਼ਜ਼ ਫੁੱਟ ਹੋਰ ਵੀ ਕਈ ਮਾਇਨਿਆਂ 'ਚ ਇਸਤੇਮਾਲ ਹੁੰਦਾ ਹੈ। ਮੂੰਹ ਫੁੱਟ, ਯਾਨੀ ਜ਼ੁਬਾਨ ਤੋਂ ਕੁਝ ਬੋਲ, ਕੋਈ ਗੱਲ ਕਰ, ਪੌਦੇ ਦਾ ਜ਼ਮੀਨ 'ਚੋਂ ਨਿਕਲਣਾ, ਇਹਨੂੰ ਵੀ ਜੜ ਫੁੱਟਣਾ ਆਖਦੇ ਨੇ। ਫਿਤਨਾ ਫਸਾਦ ਬਰਪਾ ਹੋਣਾ, ਅਗਰ ਕਿਸੇ ਜਗ੍ਹਾ ਤੇ ਫਸਾਦ ਜਾਂ ਕਸ਼ੀਦਗੀ ਪੈਦਾ ਹੋ ਜਾਏ ਤੇ ਕਿਹਾ ਜਾਂਦਾ ਹੈ ਫਸਾਦਾਤ ਫੁੱਟ ਪਏ ਨੇ। ਤੇ ਸਭ ਤੋਂ ਆਖਰ ਵਿੱਚ ਦੁੱਧ ਖਰਾਬ ਹੋ ਜਾਏ ਤੇ ਆਖਿਆ ਜਾਂਦਾ ਹੈ ਕਿ ਦੁੱਧ ਫੁੱਟ ਗਿਆ ਹੈ। ਸੋ ਅਜ਼ੀਜ਼ੋ, ਫੁੱਟ ਇੱਕ ਫਲ ਹੈ ਤੇ ਲਫ਼ਜ਼ ਫੁੱਟ ਬੇਸ਼ੁਮਾਰ ਮਾਨੀ ਤੇ ਮਫ਼ਹੂਮ ਰੱਖਦਾ ਹੈ। ਇਹ ਜਿਨ੍ਹਾਂ ਦਾ ਮੈਂ ਤੁਹਾਡੇ ਸਾਹਮਣੇ ਵੇਰਵਾ ਕੀਤਾ ਹੈ। ਉਮੀਦ ਹੈ ਤੁਹਾਨੂੰ ਖੇਤ ਦੀਆਂ ਫੁੱਟਾਂ ਖਾ ਕੇ ਤੇ ਬਾਕੀ ਫੁੱਟਾਂ ਦਾ ਮਤਲਬ ਜਾਣ ਕੇ ਬਹੁਤ ਮਜ਼ਾ ਆਇਆ ਹੋਵੇਗਾ। ਖੇਤ ਦੀ ਫੁੱਟ ਤੋਂ ਲੈ ਕੇ ਦੁੱਧ ਦੇ ਫੁੱਟਣ ਤੱਕ ਦਾ ਇਹ ਸਫ਼ਰ ਤੁਹਾਨੂੰ ਕਿਹੋ ਜਿਹਾ ਲੱਗਿਆ ਹੈ? ਜੇ ਇਹੋ ਜਿਹੇ ਹੋਰ ਲਫ਼ਜ਼ ਜਾਣਨਾ ਚਾਹੁੰਦੇ ਹੋ ਤੇ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ। ਤੁਹਾਡੀ ਸਪੋਰਟ ਮੈਨੂੰ ਬਹੁਤ ਹੌਸਲਾ ਦਿੰਦੀ ਹੈ। ਸ਼ੁਕਰੀਆ।